ਚਾਰੋਂ ਹੀ ਮੱਠ ਜਿਹੜੇ 1200 ਸਾਲ ਪਹਿਲਾਂ ਤੋਂ ਸਨਾਤਨ ਧਰਮ ਦੇ ਰੱਖਿਅਕ ਦੇ ਤੌਰ ਤੇ, ਉਹਦੇ ਪ੍ਰੀਚਰ ਦੇ ਤੌਰ ਤੇ ਜਾਂ ਹਿੰਦੂ ਕਰਮ ਕਾਂਡ ਦੀ ਕੰਟੀਨਿਊਟੀ ਲਈ ਜ਼ਿੰਮੇਵਾਰ ਨੇ, ਉਹਨਾਂ ਚਾਰੋਂ ਹੀ ਮੱਠਾਂ ਦੇ ਮੁਖੀਆਂ ਨੇ ਐਲਾਨ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਹਿੰਦੂ ਕਰਮ ਕਾਂਡ ਔਰ ਹਿੰਦੂ ਰਵਾਇਤ ਔਰ ਦੂਸਰੇ ਦਾ ਬੇੜਾ ਗਰਕ ਕਰ ਦਿੱਤਾ ਹੈ। ਅਯੁੱਧਿਆ ਦੇ ਵਿੱਚ ਮੋਦੀ ਉਦਘਾਟਨ ਕਰੇਗਾ। राम टेम्पल नॉट येट कंप्लीट, सो प्राण प्रतिष्ठा अगेंस्ट शास्त्रस। उनका 30% ਬਣਿਆ। प्राण प्रतिष्ठा ਤੁਸੀਂ ਕਿਵੇਂ ਕਰ ਸਕਦੇ ਹੋ ਜਦੋਂ ਕਿ ਇਹ ਕੰਪਲੀਟ ਹੀ ਨਹੀਂ ਹੈ। ਸਨਾਤਨ ਹਿੰਦੂ ਹੋਣ ਦੇ ਨਾਤੇ ਤਾਂ ਮੰਨ ਲਓ ਵੀ ਇਹ ਤੁਹਾਡੇ ਸ਼ੰਕਰਾਚਾਰੀਆ ਨੇ, ਤੁਸੀਂ ਮੰਨਦੇ ਵੀ ਹੋ ਉਹਨਾਂ ਨੂੰ, ਔਰ ਲਰਨਡ ਲੋਕ ਨੇ, ਉਹਨਾਂ ਨੇ ਜੋ ਉਹਨਾਂ ਦਾ ਆਪਣਾ ਵੇਦ ਸ਼ਾਸਤਰ ਸਿਮਰਤੀਆਂ ਪੁਰਾਣ ਉਹਨਾਂ ਦੇ ਵਿੱਚ ਮਾਹਰ ਨੇ, ਉਹ ਕਹਿ ਰਹੇ ਨੇ ਵੀ ਮੋਦੀ ਬੇੜਾ ਗਰਕ ਕਰ ਰਿਹਾ। ਰਾਮ ਜੀ ਤਾਂ ਜਿਹੜੇ ਨੇ ਉਹ ਪਤਾ ਨਹੀਂ ਕਿੱਥੇ ਚਲੇ ਗਏ ਹੋਣੇ ਨੇ। ਜਿਹੜੇ ਅਯੁੱਧਿਆ ਜਿੱਥੇ ਟੁੱਟੀ ਭੱਜੀ ਥਾਂ ਤੇ ਰਹਿੰਦੇ ਸੀ ਉੱਥੋਂ ਵੀ ਕੱਢਤਾ ਮੋਦੀ ਨੇ, ਉੱਥੇ ਆ ਕੇ ਭਵਯ ਮੰਦਰ ਬਣਾ ਕੇ ਆਪ ਬਹਿ ਗਏ। ਕਾਂਗਰਸ ਚੀਫ ਖੜਗੇ, सोनिया गांधी, अधीर रंजन decline Ram temple consecration invite, call it BJP RSS event। ਦਰਸ਼ਕੋ ਬ੍ਰੇਕਫਾਸਟ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ 22 ਜਨਵਰੀ ਨੂੰ ਅਯੋਧਿਆ ਵਿੱਚ ਰਾਮ ਮੰਦਿਰ ਦੇ ਉਦਘਾਟਨ ਦੇ ਨਾਂ ਹੇਠ ਮੋਦੀ ਨੂੰ ਰਾਮ ਅਵਤਾਰ ਵਜੋਂ ਪ੍ਰਚਾਰਿਆ ਤੇ ਪ੍ਰਸਾਰਿਆ ਜਾ ਰਿਹਾ ਔਰ RSS ਦੀ ਇਸ ਗੰਦੀ ਖੇਡ ਤੋਂ ਦੁਖੀ 4 ਪ੍ਰਮੁੱਖ ਹਿੰਦੂ ਮੱਠਾਂ ਦੇ ਸ਼ੰਕਰਾਚਾਰਿਆ ਵੱਲੋਂ ਇਸ ਸਮਾਗਮ ਦੇ ਬਾਈਕਾਟ ਦਾ ਐਲਾਨ ਕੀਤਾ ਗਿਆ ਹੈ। ਸੋ ਹੁਣ ਕਿੱਥੇ ਗਿਆ RSS ਦਾ ਸਨਾਤਨ ਹਿੰਦੂ ਧਰਮ, ਜਦੋਂ ਕਿ ਚਾਰੋਂ ਹੀ ਸ਼ੰਕਰਾਚਾਰਿਆ ਅਯੋਧਿਆ ਮੰਦਿਰ ਨੂੰ ਮੋਦੀ ਮੰਦਿਰ ਕਹਿ ਕੇ ਨਕਾਰ ਰਹੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਪ੍ਰਾਣ ਪ੍ਰਤਿਸ਼ਠਾ ਦੇ ਨਾਂ ਥੱਲੇ ਜਿਸ ਦੇ ਲਈ ਅੰਗਰੇਜ਼ੀ ਲਫ਼ਜ਼ ਇਨੋਗਰੇਸ਼ਨ ਹੈ, ਪੰਜਾਬੀ 'ਚ ਅਸੀਂ ਕਲੋਜ਼ੈਸਟ ਲਫ਼ਜ਼ ਉਦਘਾਟਨ ਹੀ ਇਸਤੇਮਾਲ ਕਰਦੇ ਹਾਂ। ਇਹ ਵੀ ਸੰਸਕ੍ਰਿਤ ਹਿੰਦੀ 'ਚੋਂ ਆਇਆ ਹੀ ਹੈ। ਹਾਲਾਂ ਜੇ ਹੋਰ ਠੇਠ ਪੰਜਾਬੀ 'ਚ ਕਹਿਣਾ ਹੁੰਦਾ ਤਾਂ ਫਿਰ ਘੁੰਡ ਚਕਾਈ ਹੋ ਸਕਦਾ, ਪਰ ਉਹ ਤਾਂ ਕਈ ਵਾਰੀ ਘੁੰਡ ਚੁੱਕਿਆ ਤੇ ਕਈ ਵਾਰ ਢੱਕਿਆ, ਕਿਉਂਕਿ ਜਦੋਂ ਤੋਂ ਇਹਨਾਂ ਨੇ 6 ਦਸੰਬਰ 1992 ਤੋਂ ਬਾਅਦ ਕਿੰਨੀਆਂ ਡਰਾਮੇਬਾਜ਼ੀਆਂ ਕੀਤੀਆਂ ਨੇ। ਲੇਕਿਨ ਅਸੀਂ ਉਸ ਪਾਸੇ ਵੱਲ ਨਹੀਂ ਜਾਵਾਂਗੇ। 22 ਜਨਵਰੀ ਨੂੰ ਬੜੇ ਧੂਮ ਧੜੱਕੇ ਦੇ ਨਾਲ ਜਿਸ ਕਿਸਮ ਦਾ ਮਾਹੌਲ ਇਹਨਾਂ ਨੇ ਸਿਰਜ ਦਿੱਤਾ ਹੋਇਆ ਹੈ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਭਰ ਦੇ ਵਿੱਚ ਉਸ ਲੈਵਲ ਦੀ ਮੋਬਿਲਾਈਜੇਸ਼ਨ ਤਾਂ ਨਹੀਂ ਹੈ, ਕਿਉਂਕਿ ਨਾਰਥ ਦੀਆਂ ਜਿਹੜੀ ਹਿੰਦੂ ਬੈਲਟ ਹੈ ਜਾਂ ਕਾਊ ਬੈਲਟ ਜਿਹਨੂੰ ਕਿਹਾ ਜਾਂਦਾ, ਜਿਹਦੇ 'ਚ ਯੂਪੀ, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ, ਹਰਿਆਣਾ, ਹਿਮਾਚਲ, ਇਹ ਸਟੇਟਾਂ ਨੇ ਤੁਹਾਨੂੰ ਸਾਊਥ ਦੇ ਵਿੱਚ ਕੋਈ ਐਕਟੀਵਿਟੀ ਨਜ਼ਰ ਨਹੀਂ ਆਉਂਦੀ। ਕੋਈ ਤਮਿਲਨਾਡੂ, ਕੇਰਲਾ, ਕਰਨਾਟਕਾ ਜਾਂ ਈਵਨ ਮਹਾਰਾਸ਼ਟਰ 'ਚ ਵੀ, ਕਿਉਂਕਿ ਮਹਾਰਾਸ਼ਟਰ 'ਚ ਵੀ ਹਾਲਾਂ ਬਾਬਰੀ ਮਸਜਿਦ ਢਾਣ ਵਾਲਿਆਂ ਦੀ ਖੁੱਲ੍ਹੇਆਮ ਜਿਨ੍ਹਾਂ ਨੇ ਜ਼ਿੰਮੇਵਾਰੀ ਰਹੀ ਸੀ ਉਹਨਾਂ 'ਚ ਬਾਲ ਠਾਕਰੇ ਸੀ, ਸ਼ਿਵ ਸੈਨਾ ਦਾ, ਪਰ ਉਹਨਾਂ ਨੂੰ ਤਾਂ ਉਲਝਾਇਆ ਹੋਇਆ। ਜਿਹੜਾ ਉਹਦਾ ਮੁੰਡਾ ਉਧਵ ਠਾਕਰੇ, ਉਹਨੂੰ ਸੱਦਿਆ ਵੀ ਨਹੀਂ ਗਿਆ, ਔਰ ਰਾਜ ਹੀ ਮਹਾਰਾਸ਼ਟਰ ਅਸੈਂਬਲੀ ਨੇ ਉਹਦੇ ਮੁੰਡੇਵਾੜੀ ਗਰੁੱਪ ਨੂੰ ਇਗਨੋਰ ਕਰਕੇ ਜਿਹੜਾ BJP ਨੇ ਖਰੀਦਿਆ ਇਹਨਾਂ 'ਚੋਂ ਬੰਦਾ ਸ਼ਿੰਦੇ, ਜਿਹੜਾ ਚੀਫ ਮਿਨਿਸਟਰ ਹੈ ਮਹਾਰਾਸ਼ਟਰ ਦਾ, ਉਹਨੂੰ ਅਸਲੀ ਸ਼ਿਵ ਸੈਨਾ ਐਲਾਨਿਆ। ਸੋ ਸ਼ਿਵ ਸੈਨਾ ਜਿਹੜੀ ਫੋਰਫਰੰਟ 'ਚ ਸੀ ਢਾਉਣ ਵਾਲਿਆਂ 'ਚ, ਉਹ ਵੀ ਪਾਸੇ ਹੋ ਗਈ। ਸੋ ਮਹਾਰਾਸ਼ਟਰ ਵੀ ਆਊਟ ਹੈ। ਲੇਕਿਨ ਇਹਦੇ ਬਾਵਜੂਦ ਮੋਬਿਲਾਈਜੇਸ਼ਨ ਦਾ ਲੈਵਲ ਉਹਨਾਂ ਦੇ, ਈਵਨ ਉਹ ਇੰਦੌਰ ਦਾ ਮੇਅਰ ਹੋਏ ਜਾਂ ਸੂਬਿਆਂ ਦੇ ਚੀਫ ਮਿਨਿਸਟਰ ਹੋਣ, ਉਹ ਸ਼ਰੇਆਮ ਕਹਿ ਰਹੇ ਨੇ, ਇੰਦੌਰ ਦਾ ਮੇਅਰ ਕਹਿ ਰਿਹਾ ਕਿ ਜੀ ਜੇ ਤੁਸੀਂ ਕ੍ਰਿਸਮਸ ਮੌਕੇ ਘਰਾਂ ਦੇ ਬਾਹਰ ਔਰ ਦੁਕਾਨਾਂ ਦੇ ਕ੍ਰਿਸਮਸ ਟਰੀ ਕਰ ਸਕਦੇ ਹੋ ਤਾਂ ਰਾਮ ਮੰਦਿਰ ਬਣਨ ਦੇ ਮੌਕੇ ਵੀ ਉਹ ਰਾਮ ਦੀਆਂ ਮੂਰਤੀਆਂ ਰੱਖੋ ਆਪਣੀਆਂ ਦੁਕਾਨਾਂ ਔਰ ਆਪਣੇ ਕਾਰੋਬਾਰਾਂ ਦੇ ਬਾਹਰ। ਇਹ ਵੀ ਕਿਹਾ ਜਾ ਰਿਹਾ ਕਿ ਜੀ ਜਿਹੜੀਆਂ ਖਾਸ ਇਸ ਮੌਕੇ ਦੇ ਉੱਤੇ ਉਸ ਦਾ ਇੱਕ ਮੰਦਿਰ ਇਮੇਜ ਬਣਾ ਕੇ ਉਹਨੂੰ ਖਰੀਦਿਆ ਜਾਏ ਥਾਂ, ਸੋ ਉਹਦੇ 'ਚੋਂ ਵੀ ਪੈਸੇ ਬਣਾ ਰਹੇ ਨੇ ਔਰ ਇਹ ਪ੍ਰਭਾਵ ਵੀ ਦੇਣਾ ਚਾਹੁੰਦੇ ਨੇ ਕਿ ਬਿਨਾਂ ਕਿਹਾ ਹੀ ਕਾਨੂੰਨੀ ਤੌਰ 'ਤੇ ਹਿੰਦੂ ਰਾਸ਼ਟਰ ਵਾਂਗ ਔਰ ਭਗਵਾਨ ਰਾਮ ਜਿਹੜੇ ਨੇ ਉਸ ਹਿੰਦੂ ਰਾਸ਼ਟਰ ਦਾ ਦੇਵਤਾ ਜਿਹੜੇ ਨੇ ਪ੍ਰਮੁੱਖ ਦੇਵਤਾ ਐਲਾਨੇ ਜਾਣ। ਸੋ ਇੱਕ ਪਾਸੇ ਤਾਂ ਉਹਨਾਂ ਦਾ ਇਹ ਮੂਵ ਚੱਲ ਰਿਹਾ। ਸੈਕੰਡਲੀ, ਉਹਨਾਂ ਨੇ ਜਿਹੜੇ ਇਨਵੀਟੇਸ਼ਨ 22 ਜਨਵਰੀ ਨੂੰ ਲੈ ਕੇ ਭੇਜੇ ਉਹ ਸਿਲੈਕਟਿਵ ਢੰਗ ਨਾਲ ਇੰਡੀਵਿਜੂਅਲਸ ਨੂੰ, ਤਾਂ ਕਿ ਇਹ ਪ੍ਰਭਾਵ ਦੇਣ ਦੇ ਵੀ ਕੋਈ, ਇਹ ਕਿਹਾ ਗਿਆ ਕਿ ਜੀ ਕੋਈ ਆਪਣੇ ਨਾਂ ਵਾਲਾ ਕਾਰਡ ਕਿਸੇ ਹੋਰ ਨੂੰ ਨਹੀਂ ਦੇ ਸਕਦਾ ਕਿ ਜੀ ਉਹ ਕਾਰਡ ਦਿਖਾ ਗਿਆ ਹੈ ਉਹੀ ਹੈ। ਉਹਦੇ 'ਚ ਉਹਨਾਂ ਨੇ ਸਿਲੈਕਟਿਵ ਰੱਖਿਆ। ਜਿਵੇਂ ਕਾਂਗਰਸ ਨੂੰ ਐਜ਼ ਏ ਪਾਰਟੀ ਜਾਂ ਦੂਜਾ ਨਹੀਂ ਹੈ, ਰਾਹੁਲ ਗਾਂਧੀ ਨੂੰ ਨਹੀਂ ਦਿੱਤਾ, ਉਹਦੀ ਮਾਂ ਨੂੰ ਦਿੱਤਾ ਹੈ।
ਇਸੇ ਤਰ੍ਹਾਂ ਜਿਹੜੇ ਇਹਨਾਂ ਦੇ 3 ਪ੍ਰੋਮੀਨੈਂਟ ਕਾਂਗਰਸ ਚੀਫ ਖੜਗੇ, ਸੋਨੀਆ ਗਾਂਧੀ ਤੇ ਅਧੀਰ ਰੰਜਨ, ਇਹਨਾਂ ਨੂੰ ਇਨਵੀਟੇਸ਼ਨ ਸੀ। ਅਸੀਂ ਕੱਲ ਜ਼ਿਕਰ ਕੀਤਾ ਸੀ ਕਿ ਅਕਾਲ ਤਖਤ ਦੇ ਜਥੇਦਾਰ ਦੇ ਨਾਂ ਆਇਆ, ਪਰ ਅਜੇ ਤੱਕ ਇਹ ਨਹੀਂ ਪਤਾ 12th ਆਵਰ। ਮੈਨੂੰ ਲੱਗਦਾ ਵੀ ਸੁਖਬੀਰ ਬਾਦਲ, ਹਰਸਿਮਰਤ ਵੀ ਜਿਹੜੇ ਨੇ ਉਹ ਤਿਲਕ ਲਾ ਕੇ ਪਹੁੰਚ ਸਕਦੇ ਨੇ, ਵੀ ਉਹਨਾਂ ਨੂੰ ਵੀ 12th ਆਵਰ ਮਿਲ ਜਾਏ ਇਨਵੀਟੇਸ਼ਨ। ਸੋ ਉਹ ਵੇਟ ਐਂਡ ਸੀ, ਕੁਛ ਖੇਤਰੀ ਪਾਰਟੀਆਂ ਨੂੰ ਦੇ ਦਿੱਤਾ, ਕੁਛ ਨੂੰ ਨਹੀਂ ਦਿੱਤਾ। ਇੱਕ ਉਹਨਾਂ ਦੀ ਇਹ ਗੇਮ ਬਰਾਬਰ ਚੱਲ ਰਹੀ ਹੈ। ਔਰ ਸੈਕੰਡਲੀ ਇਹ ਵੀ ਫੈਕਟ ਸਾਹਮਣੇ ਆਇਆ ਕਿ ਵੀ ਜਿਹੜਾ ਸੋ ਕਾਲਡ ਇਹਨਾਂ ਦਾ ਮੰਦਿਰ ਦਾ ਓਵਰਆਲ ਪਾਰਟ ਹੈ, ਉਹਦਾ ਤਾਂ 40% ਵੀ ਅਜੇ ਕੰਪਲੀਟ ਨਹੀਂ ਹੋਇਆ। ਔਰ ਉਹਦੇ 'ਚ ਪ੍ਰਾਣ ਪ੍ਰਤਿਸ਼ਠਾ ਕਿਵੇਂ ਹੋ ਸਕਦੀ ਹੈ, ਮੂਰਤੀਆਂ ਮੰਦਿਰ ਤਾਂ ਕੰਪਲੀਟ ਹੀ ਨਹੀਂ ਹੈ। ਹੁਣ ਇਸ ਸਭ ਦੇ ਚੱਲਦਿਆਂ ਜਿਹੜਾ ਸਭ ਤੋਂ ਵੱਡਾ ਸੈਟਬੈਕ ਅਸੀਂ ਸਮਝਦੇ ਹਾਂ ਇਸ ਵੇਲੇ ਸਾਰੇ RSS ਔਰ BJP ਦੇ ਏਜੰਡੇ ਨੂੰ ਲੱਗਾ, ਉਹ ਹੈ ਕਿ ਜਿਹੜੇ 4 ਪ੍ਰਮੁੱਖ ਸ਼ੰਕਰਾਚਾਰੀਆ ਨੇ 4 ਅੱਡ-ਅੱਡ ਸਟੇਟਾਂ ਦੇ ਵਿੱਚ, ਜਿੱਥੇ ਇਹਨਾਂ ਦੇ ਸ਼ੰਕਰ ਨੇ ਆਪਣੇ ਮੱਠ ਸਥਾਪਿਤ ਕੀਤੇ ਸੀ, ਇੱਕ ਕਰਨਾਟਕਾ ਦੇ ਵਿੱਚ, ਗੁਜਰਾਤ ਦੇ ਵਿੱਚ, ਇਸੇ ਤਰ੍ਹਾਂ ਜਿਹੜਾ ਹੈ ਉਹ ਉੜੀਸਾ ਦੇ ਵਿੱਚ ਔਰ ਉੱਤਰਾਖੰਡ ਦੇ ਵਿੱਚ। ਉਹਨਾਂ ਦੇ ਮੈਂ ਨਾਂ ਔਰ ਚਾਰੋਂ ਵੇਦਾਂ ਨਾਲ ਸੰਬੰਧਿਤ ਨੇ। ਔਰ ਇਹਨਾਂ ਦਾ ਮੈਂ ਬਰੀਫ ਪਿਛੋਕੜ ਦੇਣਾ ਚਾਹੁੰਦਾ। ਜਦੋਂ ਅਸੀਂ ਮਹਾਤਮਾ ਬੁੱਧ ਦੀ ਗੱਲ ਕਰਦੇ ਹਾਂ, ਤਾਂ ਮਹਾਤਮਾ ਬੁੱਧ ਜੀਸਸ ਤੋਂ ਆਲਮੋਸਟ 400 ਸਾਲ ਪਹਿਲਾਂ ਦਾ ਪੀਰੀਅਡ ਹੈ। ਔਰ ਜਿਹੜਾ ਬੁੱਧ ਧਰਮ ਦਾ ਬੋਲਬਾਲਾ ਰਿਹਾ ਹੈ, ਬੁੱਧ ਦੇ ਆਪਣੇ ਜੀਵਨ ਵੇਲੇ ਹੀ ਸਪਰੈਡ ਆਊਟ ਹੋਣਾ ਸ਼ੁਰੂ ਹੋ ਗਿਆ ਸੀ। ਇਹ 7ਵੀਂ ਸਦੀ ਤੱਕ ਆਲਮੋਸਟ 1000 ਸਾਲ ਉਸ ਖਿੱਤੇ ਦੇ ਵਿੱਚ ਬੁੱਧ ਧਰਮ ਪੂਰੀ ਤਰ੍ਹਾਂ ਪ੍ਰਫੁੱਲਤ ਹੋਇਆ। ਅਫਗਾਨਿਸਤਾਨ ਤੋਂ ਲੈ ਕੇ ਜਿੱਥੇ ਅੱਜ ਵੀ ਬੈਨੀਅਨ, ਜਿੱਥੇ ਬੁੱਧ ਦੀਆਂ ਮੂਰਤੀਆਂ ਸੀ ਜਿਨ੍ਹਾਂ ਨੂੰ ਤਾਲਿਬਾਨ ਨੇ ਡਿਸਟਰੋਏ ਕੀਤਾ ਸੀ, ਉਹਦੇ ਤੋਂ ਲੈ ਕੇ ਸ੍ਰੀਲੰਕਾ ਤੱਕ, ਤਿੱਬਤ ਤੱਕ, ਇਹ ਸਾਰਾ ਉਹ ਦੌਰ ਸੀ। ਹੁਣ ਬਹੁਤ ਵਾਰ ਜਿਹੜੇ ਹਿਸਟਰੀ ਦੇ ਜਾਂ ਤਾਰੀਖ ਦੇ ਗੰਭੀਰ ਸਟੂਡੈਂਟ ਵੀ ਨੇ, ਸੀਰੀਅਸ ਸਟੂਡੈਂਟਸ ਨੇ, ਕਿਉਂਕਿ ਇਹ ਨਾ ਇੱਕ ਬ੍ਰਾਹਮਣ ਦੀ ਬੜੀ, ਇਹਨੂੰ ਤੁਸੀਂ ਉਹਨਾਂ ਦੀ ਸਿਆਣਪ ਕਹੋ ਆਪਣੇ ਐਂਗਲ ਤੋਂ, ਲੇਕਿਨ ਉਹਨਾਂ ਦੀ ਬੇਈਮਾਨੀ ਹੈ ਕਿ ਉਹ ਸਬੂਤ ਮਿਟਾ ਦਿੰਦੇ ਨੇ। ਔਰ ਉਸ ਅਸਲ ਸਬੂਤ ਨੂੰ ਮਿਟਾ ਕੇ ਜਿਹੜਾ ਨੈਰੇਟਿਵ ਉਹ ਦਿੰਦੇ ਨੇ, ਬਿਰਤਾਂਤ, ਜਿਹਨੂੰ ਅਸੀਂ ਗਪੌੜ ਕਹਿ ਕੇ ਹਟੇ ਹਾਂ, ਜਿਹਨੂੰ ਕਿਹਾ ਜਾਂਦਾ ਵੀ ਇਹਨਾਂ ਵਰਗਾ ਗਪੌੜ ਕੋਈ ਨਹੀਂ ਸਿੱਧ ਸਕਦਾ, ਉਹਨਾਂ ਗਪੌੜਾਂ ਦੇ ਵਿੱਚ ਇੰਨਾ ਕੁ ਉਲਝਾ ਦਿੱਤਾ ਜਾਂਦਾ ਹੈ, ਜਾਂ ਹਰ ਕੋਈ ਉਹਦੇ 'ਚ ਉਹਨੂੰ ਕੋਈ ਫਿਲਾਸਫੀ ਕਹਿ ਦਿੰਦਾ ਹੈ, ਕੋਈ ਸ਼ਾਸਤਰ ਕਹਿ ਦਿੰਦਾ ਹੈ, ਕੋਈ ਦਰਸ਼ਨ ਕਹਿ ਦਿੰਦਾ ਹੈ, ਕਿ ਇਹਨਾਂ ਦੀਆਂ ਕਰਤੂਤਾਂ ਉਹਦੇ ਬਿਹਾਈਂਡ ਲੁਕ ਜਾਂਦੀਆਂ। ਔਰ ਇਹਦੀ ਸਭ ਤੋਂ ਵੱਡੀ ਉਦਾਹਰਣ ਕਰੰਟ ਪੀਰੀਅਡ 'ਚ ਤਾਂ ਅਸੀਂ ਵੀ ਦੇਖੀ ਹੈ ਇਹਨਾਂ 4 ਦਹਾਈਆਂ 'ਚ। ਲੇਕਿਨ ਇਹ ਸਵਾਲ ਕਿ 1000 ਸਾਲ ਜਿੱਥੇ ਬੁੱਧ ਦੀ ਫਿਲਾਸਫੀ ਸਰਵਾਈਵ ਕੀਤੀ ਹੋਏ, ਜਿਹੜੀ ਬਹੁਤ ਹੱਦ ਤੱਕ ਸੱਚ ਤੇ ਮਬਨੀ ਹੋਏ, ਹਾਲਾਂਕਿ ਸਾਡੇ ਮੇਜਰ ਡਿਫਰੈਂਸਿਸ ਨੇ ਥਾਟ ਦੇ ਨਾਲ, ਉਹ ਅਸੀਂ ਫਿਰ ਜ਼ਿਕਰ ਕਰਾਂਗੇ, ਲੇਕਿਨ ਜਿਹਦੇ 'ਚ ਕੰਪੈਸ਼ਨ ਹੋਏ, ਦਇਆ ਦਾ ਐਲੀਮੈਂਟ ਹੋਏ, ਅਹਿੰਸਾ ਪਰਮੋ ਧਰਮਾ ਇਨਫੈਕਟ ਬੁੱਧ ਦਾ ਹੀ ਪ੍ਰਿੰਸੀਪਲ ਸੀ, ਜਿਹਦੇ 'ਚੋਂ ਪ੍ਰੋਸਪੈਰਿਟੀ ਨਿਕਲੀ ਹੋਏ, ਜਿਹੜਾ ਗੋਲਡਨ ਪੀਰੀਅਡ, ਗੋਲਡਨ ਏਜ, ਉਹ ਅਸ਼ੋਕਾ ਦਾ, ਕਨਿਸ਼ਕਾ ਦਾ, ਜਿਸ ਪੀਰੀਅਡ ਸਭ ਤੋਂ ਜ਼ਿਆਦਾ ਤਰੱਕੀ ਹੋਈ। 1000 ਸਾਲ ਦਾ ਬੁੱਧ ਧਰਮ ਕਿਵੇਂ ਉਸ ਦੀ ਜਿਹੜੀ ਹੈ ਮੰਜੀ ਇਹਨਾਂ ਨੇ, ਬ੍ਰਾਹਮਣਾਂ ਨੇ ਠੋਕ ਦਿੱਤੀ, ਕਿਵੇਂ ਉਹਨੂੰ ਟੋਟਲੀ ਡਿਸਟਰੋਏ ਕਰ ਦਿੱਤਾ, ਤੇ ਕਿਵੇਂ ਬ੍ਰਾਹਮਣਵਾਦ ਵਾਲਾ ਜਿਹੜਾ ਜ਼ਾਤ ਪਾਤ ਆਧਾਰਿਤ ਵਰਣ ਆਸ਼ਰਮ ਵਾਲਾ ਧਰਮ ਮਨੁੱਖੀ ਨਫ਼ਰਤ ਨਾ ਬਰਾਬਰੀ ਤੇ ਖੜਾ, ਉਹ ਵਾਪਸ ਆ ਕੇ ਸੈਂਟਰਲ ਸਟੇਜ ਤੇ ਆਇਆ। ਇਹਦੇ ਬਾਰੇ ਤੁਹਾਨੂੰ ਨਹੀਂ ਮਿਲੇਗਾ ਕੁਝ ਵੀ ਬਹੁਤਾ ਪੜ੍ਹਨ ਨੂੰ ਜਾਂ ਦੂਜੇ ਨੂੰ, ਕਿਉਂਕਿ ਓਵਰ ਏ ਪੀਰੀਅਡ ਆਫ ਟਾਈਮ ਜਿਹੜੇ ਐਵੀਡੈਂਸਿਸ ਨੇ ਕਿ ਕਿਵੇਂ ਸ਼ੰਕਰਾ ਦੇ ਜ਼ਮਾਨੇ 'ਚ, ਹੁਣ ਜਦੋਂ ਸ਼ੰਕਰਾਚਾਰੀਆ ਲਫ਼ਜ਼ ਤੁਸੀਂ ਕਿਹਾ, ਆਚਾਰੀਆ ਹੁੰਦਾ ਗ੍ਰੇਟ ਟੀਚਰ, ਬਹੁਤ ਵਿਦਵਾਨ, ਨਾ ਇੱਕ ਸ਼ੰਕਰਾ ਨਾਂ ਦਾ ਮੁੰਡਾ ਪੈਦਾ ਹੁੰਦਾ ਹੈ ਨੰਬੂਦਰੀ ਬ੍ਰਾਹਮਣਾਂ ਦੇ ਘਰ 'ਚ, ਕੇਰਲਾ ਦੇ ਵਿੱਚ 8ਵੀਂ ਸਦੀ ਦੇ ਵਿੱਚ, ਬੜਾ ਬ੍ਰਿਲੀਅੰਟ। ਔਰ ਉਹ ਇਹ ਦੇਖਦਾ ਹੈ ਕਿ ਵੀ ਇਹ ਜਿਹੜਾ ਇਹ ਹੈ, ਇਹ ਤਾਂ ਸਾਡਾ ਬ੍ਰਾਹਮਣ ਮੱਤ ਨੂੰ ਹੀ ਅਸੀਂ ਥੱਲੇ ਲੱਗ ਗਏ, ਕਿਵੇਂ ਉਹਨੂੰ ਰਿਵਾਈਵ ਕੀਤਾ ਜਾਏ। ਉਹ ਬਲੈਸਡ ਵੀ ਹੈ, ਉਹਦੇ ਕੋਲ ਲਰਨਿੰਗ ਹੈ, ਫਿਰ ਪੋਲੀਟੀਕਲ ਡੀਲ 'ਚ ਵੀ ਉਹ ਮਾਹਿਰ ਹੈ। ਔਰ ਉਸ ਵੇਲੇ ਦੇ ਰਾਜਪੂਤਾਂ ਦੇ ਨਾਲ, ਜਿਨ੍ਹਾਂ ਨੂੰ ਆਲਮੋਸਟ ਸ਼ੂਦਰ ਦਾ ਸਟੇਟਸ ਹੀ ਸੀ, ਡੀਲ ਸਟ੍ਰਾਈਕ ਹੁੰਦੀ ਹੈ ਕਿ ਤੁਹਾਨੂੰ ਅਸੀਂ ਕਸ਼ਤਰੀਆ ਦਾ ਸਟੇਟਸ ਦਿਆਂਗੇ ਵਰਣ ਵਿਵਸਥਾ ਦੇ ਵਿੱਚ। ਰਾਜਸਥਾਨ ਦੇ ਵਿੱਚ ਅੱਜ ਵੀ ਜਿਹੜਾ ਮਾਊਂਟ ਆਬੂ ਨਾਂ ਦੀ ਥਾਂ, ਉੱਥੇ ਇੱਕ ਯੱਗ ਕੀਤਾ ਜਾਂਦਾ ਹੈ, ਉਹਦੇ 'ਚ ਉਹਨਾਂ ਨੂੰ ਪਿਉਰੀਫਾਈ ਕੀਤਾ ਜਾਂਦਾ ਹੈ। ਔਰ ਕਿਵੇਂ ਰਾਜਪੂਤਾਂ ਨੂੰ, ਜਿਨ੍ਹਾਂ ਨੂੰ ਬਾਅਦ 'ਚ ਫਿਰ ਕਸ਼ਤਰੀਆ ਬਣਾ ਕੇ
ਔਰ ਹਿੰਦੂ ਧਰਮ ਰਕਸ਼ਕ ਦੇ ਤੌਰ ਦੇ ਉੱਤੇ ਪ੍ਰੋਜੈਕਟ ਕੀਤਾ ਜਾਂਦਾ ਹੈ। ਔਰ ਮੈਂ ਅਕਸਰ ਆਪਣੀਆਂ ਸਪੀਚਸ ਦੇ ਵਿੱਚ ਪ੍ਰੈਜੈਂਟੇਸ਼ਨਸ ਵੀ ਜਦੋਂ ਇਹ ਕਹਿੰਦਾ ਹੈ ਕਿ ਸ਼ੰਕਰਾ ਨੇ, ਜਿਸ ਨੂੰ ਉਹਨਾਂ ਨੇ ਫਿਰ ਗ੍ਰੇਟ ਟੀਚਰ ਆਚਾਰੀਆ, ਸ਼ੰਕਰਾ ਆਚਾਰੀਆ ਉਹਦੇ ਚੋਂ ਹੀ ਨਿਕਲਦਾ ਹੈ, ਟਾਈਟਲ ਦਿੱਤਾ ਹੈ ਉਹਦਾ। ਸਿੰਪਲ ਜੇ ਵਨ ਲਾਈਨਰ ਕਹਿਣਾ ਹੋਏ, ਪਹਿਲੇ ਸ਼ਾਸਤਰ ਸੇ ਮਾਰੋ, ਅਗਰ ਬਚ ਜਾਏ ਫਿਰ ਸ਼ਸਤਰ ਸੇ ਮਾਰੋ। ਹੁਣ ਇਹਨੂੰ ਉਹਨੇ ਕਿਵੇਂ ਇੰਪਲੀਮੈਂਟ ਕੀਤਾ, ਕਿਵੇਂ ਇੱਕ ਸਿਰੇ ਤੋਂ ਦੂਸਰੇ ਸਿਰੇ ਤੱਕ ਜਿਹੜਾ ਉਹ ਬੋਧੀਆਂ ਦਾ, ਲੱਖਾਂ ਬੋਧੀ ਕਤਲ ਕੀਤੇ ਗਏ, ਭਿਕਸ਼ੂ ਭਿਕਸ਼ੁਣੀਆਂ, ਕਿਵੇਂ ਉਹਨਾਂ ਦੇ ਜਿਹੜੇ ਐਂਸ਼ੈਂਟ ਸਤੂਪੇ ਸੀ ਜਾਂ ਮੱਠ ਸੀ, ਉਹਨਾਂ ਨੇ ਲਫ਼ਜ਼ ਮੱਠ ਇਸਤੇਮਾਲ ਕੀਤਾ ਸੀ, ਕਿਉਂਕਿ ਜੋਗੀਆਂ ਨੇ ਵੀ ਮੱਠ ਕੀਤਾ ਸੀ, ਜਿਵੇਂ ਗੋਰਖ ਮੱਠ ਔਰ ਫਲਾਣੇ ਮੱਠ। ਇਸ ਲਈ ਈਵਨ ਤੁਹਾਨੂੰ ਜਿਵੇਂ ਉਹਦੇ 'ਚ ਕਾਠਮੰਡੂ ਦੇ ਵਿੱਚ ਜਿੱਥੇ ਗੁਰੂ ਨਾਨਕ ਸਾਹਿਬ ਗਏ 5 ਸਦੀਆਂ ਪਹਿਲਾਂ, ਉਹਦਾ ਪ੍ਰਬੰਧ ਅੱਜ ਵੀ ਉਦਾਸੀਆਂ ਦੇ ਡੇਰੇ ਚੇਲਿਆਂ ਕੋਲ ਹੈ, ਉਹਨੂੰ ਵੀ ਨਾਨਕ ਮੱਠ ਕਹਿੰਦੇ ਨੇ। ਕਿਉਂਕਿ ਬੁੱਧ ਧਰਮ 'ਚ ਇਹ ਜਿੱਥੇ ਕਿ ਭਿਕਸ਼ੂ ਭਿਕਸ਼ੁਣੀਆਂ ਜਾਂ ਧਾਰਮਿਕ ਲੋਕ ਰਹਿਣ, ਉਹਦੇ ਲਈ ਇਹ ਲਫ਼ਜ਼ ਇਸਤੇਮਾਲ ਹੁੰਦਾ ਸੀ। ਸੋ ਉਹਨਾਂ ਨੂੰ ਕਿਵੇਂ ਇਹਨਾਂ ਨੇ ਉੱਥੇ ਸ਼ਿਵਲਿੰਗ ਰੱਖ ਕੇ ਜਾਂ ਕੋਈ ਹੋਰ ਮੰਦਿਰ ਬਣਾ ਕੇ, ਅੱਜ ਵੀ ਬਹੁਤ ਸਾਰੇ ਇਹਨਾਂ ਦੇ ਸੋ ਕਾਲਡ ਪ੍ਰਾਚੀਨ ਮੰਦਿਰ ਬੁੱਧ ਪੀਰੀਅਡ ਦੇ ਨੇ, ਇੱਕ ਵੱਖਰੀ ਕਹਾਣੀ ਹੈ। ਲੇਕਿਨ ਫਿਰ ਸ਼ੰਕਰਾ ਨੇ ਦੇਖਿਆ ਕਿ ਵੀ ਸ਼ੰਕਰਾ ਯੰਗ ਉਮਰ 'ਚ ਮਰ ਵੀ ਜਾਂਦਾ ਹੈ। ਉਹਨੇ ਕਿਹਾ ਕਿ ਵੀ ਇਹ ਜਿਹੜਾ, ਜਿਹਨੂੰ ਉਹਨੇ ਫਿਰ ਸਨਾਤਨ ਹਿੰਦੂ ਧਰਮ ਦਾ ਨਾਂ ਦਿੱਤਾ, ਜਿਹੜਾ ਭਾਵੇਂ ਅਦਵੈਤ ਦੇ ਉੱਤੇ ਖੜਾ ਸੀ, ਡਿਊਅਲਿਟੀ ਦੇ ਉੱਤੇ, ਉਹ ਇੱਕ ਵੱਖਰੀ ਫਿਲਾਸਫੀ ਹੈ, ਪਰ ਉਹਨੇ ਭਾਰਤ ਦੇ 4 ਹਿੱਸਿਆਂ ਦੇ ਵਿੱਚ 4 ਮੱਠ ਸਥਾਪਿਤ ਕੀਤੇ। ਉਹਨਾਂ ਦੇ ਵਿੱਚ ਸ਼ਾਰਦਾ ਪੀਠਮ ਕਰਨਾਟਕਾ ਦੇ ਵਿੱਚ, ਗੋਵਰਧਨ ਮੱਠ ਉੜੀਸਾ ਦੇ ਵਿੱਚ, ਦਵਾਰਕਾ ਪੀਠ ਗੁਜਰਾਤ ਦੇ ਵਿੱਚ ਤੇ ਜੋਤਿਰ ਮੱਠ ਉੱਤਰਾਖੰਡ ਦੇ ਵਿੱਚ। ਫਿਰ ਇਕੱਲਾ ਹੀ ਨਹੀਂ, ਕਿਉਂਕਿ ਉਹ ਰਿਟਰਨ ਟੂ ਵੇਦਾਸ ਐਂਡ ਸ਼ਾਸਤਰਾਸ ਦੀ ਲਾਈਨ ਸੀ। ਇਹਨਾਂ 4 ਮੱਠਾਂ ਦੇ ਨਾਲ ਇੱਕ ਇੱਕ ਵੇਦ ਨੂੰ ਵੀ ਲਿੰਕ ਕੀਤਾ ਗਿਆ ਕਿ ਇਸ ਵੇਦ ਦਾ ਇਹਨੇ ਮੈਸੇਜ ਦੇਣਾ ਹੈ। ਸ਼ਾਰਦਾ ਪੀਠਮ 'ਚ ਦਾ ਯਜੁਰਵੇਦ, ਗੋਵਰਧਨ ਮੱਠ ਉੜੀਸਾ ਦਾ ਰਿਗਵੇਦ, ਦਵਾਰਕਾ ਪੀਠ ਗੁਜਰਾਤ ਦਾ ਸਾਮਵੇਦ ਔਰ ਜੋਤਿਰ ਮੱਠ ਉੱਤਰਾਖੰਡ ਦਾ ਅਥਰਵ ਵੇਦ, ਇਹ ਉਹਨਾਂ ਨੂੰ ਦਿੱਤਾ ਗਿਆ। ਹੁਣ ਉਦੋਂ ਤੋਂ ਲੈ ਕੇ 18ਵੀਂ ਸਦੀ ਤੋਂ ਅਸੀਂ 1200 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ, ਇਹ ਮੱਠ ਕਾਇਮ ਨੇ। ਇਹਨਾਂ ਦੇ ਜਿਹੜੇ ਹੈੱਡ ਬਣਦੇ ਨੇ ਉਹਨਾਂ ਨੂੰ ਸ਼ੰਕਰਾਚਾਰੀਆ ਕਿਹਾ ਜਾਂਦਾ। ਹੁਣ ਇਹ ਸਮਝਣਾ ਇੰਪੋਰਟੈਂਟ ਹੋਏਗਾ ਕਿ ਜਦੋਂ ਸਟਾਲਨ ਦੇ ਮੁੰਡੇ ਨੇ ਸਨਾਤਨ ਹਿੰਦੂ ਧਰਮ ਨੂੰ ਕੋਡ ਵਾਂਗ ਕਿਹਾ ਔਰ ਉਹਨਾਂ ਦੀ ਡਿਸਟਰਕਸ਼ਨ ਦੀ ਗੱਲ ਕੀਤੀ, ਤੇ ਇਹਨਾਂ ਨੇ ਰੌਲਾ ਪਾਤਾ ਜੀ ਸਨਾਤਨ ਦਾ ਫਲਾਣਾ ਦੂਜਾ ਟਿਮਕਾ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹ ਚਾਰੋਂ ਹੀ ਮੱਠ ਜਿਹੜੇ 1200 ਸਾਲ ਪਹਿਲਾਂ ਤੋਂ ਸਨਾਤਨ ਧਰਮ ਦੇ ਰੱਖਿਅਕ ਦੇ ਤੌਰ ਤੇ, ਉਹਦੇ ਪ੍ਰੀਚਰ ਦੇ ਤੌਰ ਤੇ, ਜਾਂ ਹਿੰਦੂ ਕਰਮ ਕਾਂਡ ਦੀ ਕੰਟੀਨਿਊਟੀ ਲਈ ਜ਼ਿੰਮੇਵਾਰ ਨੇ, ਉਹਨਾਂ ਚਾਰੋਂ ਹੀ ਮੱਠਾਂ ਦੇ ਮੁਖੀਆਂ ਨੇ ਐਲਾਨ ਕੀਤਾ। ਉਹਨਾਂ ਨੇ ਕਿਹਾ ਵੀ ਇਹ ਤਾਂ ਹਿੰਦੂ ਕਰਮ ਕਾਂਡ ਔਰ ਹਿੰਦੂ ਰਵਾਇਤ ਔਰ ਦੂਸਰੇ ਦਾ ਬੇੜਾ ਗਰਕ ਕਰ ਦਿੱਤਾ ਹੈ। ਅਯੁੱਧਿਆ ਦੇ ਵਿੱਚ ਮੋਦੀ ਉਦਘਾਟਨ ਕਰੇਗਾ। ਅਸੀਂ ਕੱਲ੍ਹ ਜ਼ਿਕਰ ਕੀਤਾ ਸੀ ਵੀ ਕਿਵੇਂ ਜਿਹੜੇ ਇੱਕ ਸ਼ੰਕਰਾਚਾਰਿਆ ਨੇ ਤਾਂ ਕਿਹਾ ਵੀ ਮੋਦੀ ਜੋ ਪਰਦਾ ਹਟਾਏਗਾ ਕਿਆ ਮੈਂ ਤਾਲੀ ਵਜਾਊਂਗਾ। ਫਿਰ ਦੂਸਰਾ ਜਿਹੜਾ ਜੋਤਿਰ ਮੱਠ ਦੇ ਸ਼ੰਕਰਾਚਾਰਿਆ, ਉਹਨਾਂ ਨੇ ਕਿਹਾ ਰਾਮ ਟੈਂਪਲ ਨਾਟ ਯੈਟ ਕੰਪਲੀਟ, ਸੋ ਪ੍ਰਾਣ ਪ੍ਰਤਿਸ਼ਠਾ ਅਗੇਂਸਟ ਸ਼ਾਸਤਰਸ। ਉਹ ਕਿਹਾ 30% ਬਣਿਆ, ਪ੍ਰਾਣ ਪ੍ਰਤਿਸ਼ਠਾ ਤੁਸੀਂ ਕਿਵੇਂ ਕਰ ਸਕਦੇ ਹੋ ਜਦੋਂ ਕਿ ਇਹ ਕੰਪਲੀਟ ਹੀ ਨਹੀਂ ਹੈ। ਔਰ ਦੂਸਰੇ 2 ਸ਼ੰਕਰਾਚਾਰਿਆ ਨੇ ਵੀ ਕਿਹਾ ਵੀ ਇਹ ਜੋ ਕੁਛ ਉੱਥੇ ਹੋ ਰਿਹਾ ਹੈ ਇਹ ਹਿੰਦੂ ਧਰਮ ਦੀ ਮਿੱਟੀ ਪਲੀਤ ਕੀਤੀ ਜਾ ਰਹੀ ਹੈ ਔਰ ਅਸੀਂ ਬਿਲਕੁਲ ਨਹੀਂ ਜਾਣਾ। ਹੁਣ ਇਹ ਇੱਕ ਬੇਸਿਕ ਪਾਰਟ ਹੈ ਔਰ ਖ਼ਾਸ ਤੌਰ ਤੇ ਉਹਨਾਂ ਨੂੰ ਜਿਹੜਾ ਨੂੰ ਇਹ ਲੱਗਦਾ ਵੀ ਪਤਾ ਨਹੀਂ ਅਸੀਂ ਕਿਉਂ ਜਿਹੜਾ ਇਸ ਇਸ਼ੂ ਦੇ ਉੱਤੇ ਗੱਲ ਕਰਦੇ ਹਾਂ ਜਾਂ ਅਸੀਂ ਪਤਾ ਨਹੀਂ ਹੁਣ ਸ਼ੰਕਰਾਚਾਰੀਆ ਤੋਂ ਵੱਡਾ ਤਾਂ ਉਹਨਾਂ ਦੇ ਲਈ, ਸਾਡੇ ਲਈ ਇਹ ਕੋਈ ਮੈਟਰ ਨਹੀਂ ਕਰ। ਸਾਡੇ ਲਈ ਤਾਂ ਇਹ ਸਾਰੀ ਇੰਸਟੀਟਿਊਸ਼ਨ ਹੀ ਉੱਥੋਂ ਨਿਕਲੀ ਜਿਹਨੇ ਬੁੱਧ ਧਰਮ ਦਾ ਨੂੰ ਡਿਸਟਰੋਏ ਕੀਤਾ। ਪਰ ਘੱਟੋ ਘੱਟ ਸਨਾਤਨ ਹਿੰਦੂ ਹੋਣ ਦੇ ਨਾਤੇ ਤਾਂ ਮੰਨ ਲਓ ਵੀ ਇਹ ਤੁਹਾਡੇ ਸ਼ੰਕਰਾਚਾਰੀਆ ਨੇ, ਤੁਸੀਂ ਮੰਨਦੇ ਵੀ ਹੋ ਉਹਨਾਂ ਨੂੰ ਔਰ ਲਰਨਡ ਲੋਕ ਨੇ। ਉਹਨਾਂ ਨੇ ਜੋ ਉਹਨਾਂ ਦਾ ਆਪਣਾ ਵੇਦ ਸ਼ਾਸਤਰ, ਸਿਮਰਤੀਆਂ, ਪੁਰਾਣ ਉਹਨਾਂ ਦੇ ਵਿੱਚ ਮਾਹਿਰ ਨੇ। ਉਹ ਕਹਿ ਰਹੇ ਨੇ ਵੀ ਮੋਦੀ ਬੇੜਾ ਗਰਕ ਕਰ ਰਿਹਾ, ਰਾਮ ਜੀ ਤਾਂ ਜਿਹੜੇ ਨੇ ਉਹ ਪਤਾ ਨਹੀਂ ਕਿੱਥੇ ਚਲੇ ਗਏ ਹੋਣੇ ਨੇ। ਅਸੀਂ ਕੱਲ੍ਹ ਵੀ ਕਿਹਾ ਸੀ ਰਾਮ ਜੀ ਤਾਂ ਵਿਚਾਰੇ ਇੱਕ ਵਾਰੀ ਫਿਰ ਬਨਵਾਸ ਤੋਰਤਾ ਉਹਨਾਂ ਨੇ। ਜਿਹੜੇ ਅਯੁੱਧਿਆ ਜਿੱਥੇ ਟੁੱਟੀ ਭੱਜੀ ਥਾਂ ਤੇ ਰਹਿੰਦੇ ਸੀ ਉੱਥੋਂ ਵੀ ਕੱਢਤਾ ਮੋਦੀ ਨੇ। ਉੱਥੇ ਆ ਕੇ ਭਵਯ ਮੰਦਰ ਬਣਾ ਕੇ ਆਪ ਬਹਿ ਗਏ। ਔਰ ਇਸੇ ਤਰ੍ਹਾਂ ਕਾਂਗਰਸ ਨੇ ਵੀ ਇਹ ਫੈਸਲਾ ਲਿਆ ਵੀ ਉਹ ਨਹੀਂ ਜਾਣਗੇ। ਕਾਂਗਰਸ ਚੀਫ ਖੜਗੇ, ਸੋਨੀਆ ਗਾਂਧੀ, ਅਧਿਰ ਰੰਜਨ ਡਿਕਲਾਈਨ ਰਾਮ ਟੈਂਪਲ ਕੰਸੀਕ੍ਰੇਸ਼ਨ ਇਨਵਾਈਟ, ਕਾਲ ਇਟ BJP RSS ਇਵੈਂਟ। ਕਿ ਬਈ ਇਹ ਤਾਂ ਹੁਣ ਇਹਦਾ ਧਰਮ ਦੇ ਨਾਲ
ਤਾਂ ਸਬੰਧ ਹੀ ਨਹੀਂ ਰਿਹਾ ਕੋਈ। ਇਹ ਤਾਂ ਬੀਜੇਪੀ आरएसएस दी है और कुछ खेतरी दल ये कह रहे हैं हम जाएंगे जब राम जी बुलाएंगे। आरएसएस के कहने पे नहीं जाएंगे। सो उन्होंने भी अपना जी जान छुड़ाया, उन्होंने कहा राम जी ने बुलाया ही नहीं, कोई इन्विटेशन ही नहीं आया। पर असी ये देख रहे हैं कि भाई ये हुंदा हुण अल्टीमेटली 20 करोड़ मुसलमान तो बेचारे सुप करके बैठे ने, सिखां दा भी एक तबका नाल लग्या, एक तबके नूं पता नहीं लगदा की करे। लेकिन हुण उन्हां दे चारों शंकराचार्य जे खलो गए। हालांकि ये खबर नूं ना उन्हां दे मीडिया ने दिखाना ना आम, पर ये बहुत वड्डी गल है। मैनूं ये लग्या कि भी ये हुण इन्हां दी अंदरूनी जिहड़ी है हकीकत इस दे नाल बाहर आ गई कि मजहब जां धर्म ਦਾ ਕੋਈ ਇਹਦੇ ਨਾਲ ਲਾਗਾ ਦੇਗਾ ਨਹੀਂ ਹੈ, ਇਹ ਤਾਂ ਆਰਐਸਐਸ ਦਾ ਏਜੰਡਾ ਹੈ। ਜੀ ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਤ ਲੈਣੇ ਬ੍ਰੇਕ ਵਿਊਅਰਸ ਦੋਸਤਾਂ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।